9:30 ਵਜੇ ਦੇ ਨੇੜੇ ਕਿ ਜੀ ਉਹਨਾਂ ਨੇ ਜਿਹੜੀ ਸੰਗਤਾਂ ਨੇ ਔਰ ਉਹਨਾਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਦੇਖਿਆ ਕਿ ਇੱਕ 30-35 ਸਾਲਾਂ ਦੀ ਔਰਤ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਦੀ ਬੋਟਲ ਜਿਹੜੀ ਹੈ ਉਹਦੇ ਹੱਥ 'ਚ ਉਹ ਸ਼ਰਾਬ ਪੀ ਰਹੀ ਹੈ ਔਰ ਉਹਨਾਂ ਨੇ ਉਹਨੂੰ ਜਿਹੜਾ ਹੈ ਉਹ ਉਠਾਇਆ। ਉਹ ਅੱਗੋਂ ਲੜਨ ਪਈ, ਉਹਨੇ ਬੋਟਲ ਤੋੜੀ, ਇੱਕ ਨੂੰ ਜ਼ਖਮੀ ਕੀਤਾ। ਜਦੋਂ ਪੁਲਿਸ ਦੇ ਹਵਾਲੇ ਪੁਲਿਸ ਉਹਨੂੰ ਲੈ ਕੇ ਜਾ ਰਹੀ ਸੀ ਤੇ ਇੱਕ ਨਿਰਮਲਜੀਤ ਸਿੰਘ ਨਾਂ ਦੇ ਸਿੰਘ ਨੇ ਜਿਹੜੇ ਉਹਨੇ ਆਪਣਾ ਰਿਵਾਲਵਰ ਕੱਢਿਆ ਔਰ ਗੋਲੀਆਂ ਮਾਰ ਕੇ ਉਹਨੂੰ ਥਾਈਂ ਮਾਰ ਦਿੱਤਾ। ਆਪਣੇ ਡਿਬੇਟ ਕਰੀ ਜਾਣਗੇ ਜੀ ਉਹਨੂੰ ਮਾਰਨਾ ਕਾਹਨੂੰ ਸੀ, ਜਨਾਨੀ ਨੂੰ ਉਹਨੂੰ ਜਿਹੜਾ ਉਹ ਕਢਾਉਣਾ ਚਾਹੀਦਾ, ਪਹਿਲਿਆਂ ਨੇ ਕੀ ਕੱਢ ਲਿਆ। ਹੁਣ ਤੁਹਾਡੇ ਗੁਰਦੁਆਰਾ ਸਾਹਿਬਾਨ ਇਤਿਹਾਸਕ ਗੁਰਦੁਆਰਿਆਂ ਦਾ ਉਹਨਾਂ ਨੇ ਇਹ ਹਾਲ ਕਰ ਦਿੱਤਾ ਕਿ ਨੋਰਮਲ ਹਾਲਤ ਦੇ ਵਿੱਚ ਤੁਸੀਂ ਗੁਰਦੁਆਰੇ ਨਹੀਂ ਜਾਂ ਬੀਬੀਆਂ ਨੂੰ ਵੀ ਉਹਨਾਂ ਦੇ ਪਰਸ ਫੋਲੇ ਜਾਣਗੇ। ਜਦੋਂ ਤੁਸੀਂ ਦੁਨੀਆ ਦੇ ਦੁੱਖਾਂ ਤੋਂ ਪ੍ਰਭਾਵਿਤ ਹੁੰਦੇ ਹੋ ਤੇ ਤੁਸੀਂ ਰੱਬ ਦੇ ਘਰ ਜਾਂਦੇ ਹੋ, ਤੁਸੀਂ ਗੁਰਦੁਆਰੇ ਜਾਂਦੇ ਹੋ ਕਿ ਭਾਈ ਕਰੀਏ, ਤੇ ਜੇ ਤੁਹਾਨੂੰ ਗੁਰਦੁਆਰਿਆਂ 'ਚ ਵੀ ਤਲਾਸ਼ੀਆਂ ਦੇ ਕੇ ਜਾਣਾ ਪੈਣਾ ਹੈ ਔਰ ਤੁਹਾਨੂੰ ਇਹ ਲੱਗਣਾ ਵੀ ਉੱਥੇ ਵੀ ਕਦੇ ਕੋਈ ਐਸਾ ਵਾਕਿਆ ਨਾ ਹੋ ਜਾਏ, ਤੇ ਇਹੀ ਕੁਛ ਉਹ ਚਾਹੁੰਦੇ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਸਾਹਿਬਾਨ ਦੀ ਬਹਿਰੂਮਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋ ਹੁਣ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀਣ ਦੀ ਨਿੰਦਨਯੋਗ ਜਿਹੜੀ ਹੈ ਘਟਨਾ, ਫਿਰ ਇਸ ਨਿੰਦਨਯੋਗ ਹਰਕਤ ਕਰਨ ਵਾਲੀ ਔਰਤ ਨੂੰ ਇੱਕ ਸ਼ਰਧਾਲੂ ਵੱਲੋਂ ਦਿੱਤੀ ਮੌਤ ਦੀ ਸਜ਼ਾ, ਖਬਰਾਂ ਦੀ ਮੁੱਖ ਸੁਰਖੀਆਂ ਜਿਹੜਾ ਬਣਿਆ ਹੋਇਆ ਹੈ। ਸੋ ਪਰ ਕੀ ਇਹ ਸਿਲਸਿਲਾ ਕਦੀ ਖਤਮ ਹੋਵੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਮਨੋਵਿਗਿਆਨਕ ਵਰਤਾਰਾ ਹੁੰਦਾ ਹੈ ਜਿਹਨੂੰ ਅਸੀਂ ਸਾਈਕੋਲੋਜੀ ਕਹਿੰਦੇ ਹਾਂ ਜੀ, ਕਿ ਜਦੋਂ ਕੋਈ ਘਟਨਾ ਸ਼ੌਕਿੰਗ ਪਹਿਲੀ ਵਾਰ ਵਾਪਰਦੀ ਹੈ, ਤੁਸੀਂ ਉਸ ਨੂੰ ਬਹੁਤ ਸਦਮੇ ਵਜੋਂ ਲੈਂਦੇ ਹੋ, ਕਈ ਦਿਨ ਲੱਗ ਜਾਂਦੇ ਨੇ ਉਹਨੂੰ ਓਵਰਕਮ ਕਰਦੇ ਆ। ਬਿਲਕੁਲ। ਫਿਰ ਕੁਛ ਉਸ ਕਿਸਮ ਦਾ ਦੂਸਰੀ ਵਾਰ ਵਾਪਰਦਾ ਹੈ, ਫਿਰ ਤੁਹਾਨੂੰ ਉਹ ਅੱਗੇ ਜਿੰਨਾ ਸਦਮਾ ਨਹੀਂ ਹੁੰਦਾ, ਤੁਸੀਂ ਤੁਹਾਡਾ ਡਿਫੈਂਸ ਬਿਲਟ ਹੋਇਆ ਹੁੰਦਾ ਹੈ। ਫਿਰ ਤੀਸਰੀ ਵਾਰੀ, ਚੌਥੀ ਵਾਰੀ, ਫਿਰ ਜੇ ਇਸ ਕਿਸਮ ਦਾ ਹੀ ਵਰਤਾਰਾ ਰਹੇ ਤੇ ਤੁਹਾਡੀ ਸਾਰੀ ਸ਼ਖਸੀਅਤ ਦੇ ਵਿੱਚ ਇੱਕ ਨੈਗੇਟਿਵਿਟੀ ਜ਼ਰੂਰ ਹੁੰਦੀ ਹੈ, ਇੱਕ ਉਦਾਸੀਨਤਾ ਜ਼ਰੂਰ ਹੁੰਦੀ ਹੈ, ਪਰ ਤੁਸੀਂ ਮਜਬੂਰ ਜੇ ਵੀ ਹੋ ਜਾਂਦੇ ਹੋ, ਤੁਹਾਨੂੰ ਲੱਗਦਾ ਹੈ ਕਿ ਭਾਈ ਅਸੀਂ ਬੇਬਸ ਹਾਂ, ਕੁਛ ਨਹੀਂ ਕਰ ਸਕਦੇ। ਸੋ ਇਹ ਸਾਈਕੋਲੋਜੀਕਲ ਵਾਰਫੇਅਰ ਦੁਸ਼ਮਣ ਵੀ ਇਸਤੇਮਾਲ ਕਰਦਾ ਹੈ ਜਦੋਂ ਉਹਨਾਂ ਨੇ ਤੁਹਾਡਾ ਮਨੋਬਲ ਤੋੜਨਾ ਹੋਵੇ। ਇੱਕ ਤਾਂ ਕੁਦਰਤ ਵੱਲੋਂ ਹੁੰਦਾ ਹੈ, ਕਈ ਵਾਰ ਕਈ ਇਸ ਕਿਸਮ ਦੇ ਬਦਕਿਸਮਤ ਹੁੰਦੇ ਨੇ ਇੰਡੀਵਿਜੂਅਲ ਕਿ ਇੱਕ ਤੋਂ ਬਾਅਦ ਇੱਕ ਹਾਦਸਾ ਜ਼ਿੰਦਗੀ 'ਚ ਵਾਪਰਦਾ ਤੇ ਉਹਨਾਂ ਦੇ ਕੋਲ ਉਹਨੂੰ ਉਹ ਫਿਰ ਕਹਿ ਦਿੰਦੇ ਨੇ ਕਿ ਭਾਈ ਸਾਡੇ ਕਰਮਾਂ 'ਚ ਇਵੇਂ ਲਿਖਿਆ ਹੈ, ਰੱਬ ਨੇ ਇਵੇਂ ਚਾਹਿਆ, ਸਾਡੀ ਡੈਸਟਨੀ ਹੈ। ਪਰ ਜਦੋਂ ਤੁਸੀਂ ਇਨ ਸਟੇਟ ਆਫ ਵਾਰ ਹੋਵੋ, ਟੋਟਲ ਵਾਰ ਤੁਹਾਡੇ ਤੇ ਵਿੱਢੀ ਹੋਏ, ਤੇ ਜਿਸ ਚੀਜ਼ ਤੇ ਤੁਹਾਡੀ ਸਭ ਤੋਂ ਜ਼ਿਆਦਾ ਆਸਥਾ ਹੋਏ, ਵਿਸ਼ਵਾਸ ਹੋਏ, ਜਿੱਥੋਂ ਤੁਸੀਂ ਤਾਕਤ ਲੈਂਦੇ ਹੋ, ਜਿੱਥੋਂ ਤੁਸੀਂ ਸਭ ਕੁਝ ਮੰਗਦੇ ਹੋ। ਔਰ ਮੈਂ ਪਿਛਲੇ ਸੈਚਰਡੇ ਜਦੋਂ ਭਾਈ ਧਰਮ ਸਿੰਘ ਫਿਲਾਡੈਲਫੀਆ ਤੋਂ ਨੇ, ਉਹਨਾਂ ਦੇ ਬੇਟੇ ਦੇ ਆਨੰਦ ਕਾਰਜ 'ਚ ਸ਼ਮੂਲੀਅਤ ਦੇ ਲਈ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ, ਜਿੱਥੇ ਆਨੰਦ ਕਾਰਜ ਸੀ ਬੱਚੀ ਵਾਲੇ, ਉੱਥੇ ਰਹਿੰਦੇ ਨੇ, ਔਰ ਉਹਦੇ 'ਚ ਵੀ ਮੈਂ ਐਡਰੈਸ ਕਰਦਿਆਂ ਕਿਹਾ ਕਿ ਦੇਖੋ, ਜਦੋਂ ਅਸੀਂ ਗੁਰੂ ਦੇ ਅੱਗੇ ਮੰਗਦੇ ਹਾਂ ਨਿੱਜੀ ਲਈ ਤਾਂ ਬਾਰਕ ਆਂਗੀ ਹੋ ਸਭ ਕੁਛ ਮੰਗਾ, ਅਸੀਂ ਆਪਣੀਆਂ ਦੁਨਿਆਵੀ ਲੋੜਾਂ ਮੰਗਦੇ ਹਾਂ ਜਿਵੇਂ ਬੱਚਾ ਆਪਣੇ ਮਾਪਿਓ ਤੋਂ ਮੰਗਦਾ। ਪਰ ਜਦੋਂ ਪੰਥ ਦੇ ਉੱਤੇ ਵੱਡਾ ਕ੍ਰਾਈਸਿਸ ਆਇਆ 18ਵੀਂ ਸਦੀ ਦਾ, ਜਦੋਂ ਅਸੀਂ ਵੱਡੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਕਿ ਇੱਕ ਦਿਨ ਵਿੱਚ 40 ਤੋਂ 50 ਹਜ਼ਾਰ ਜਿਹੜੇ ਸਿੱਖ ਨੇ ਉਹ ਮਾਰੇ ਜਾਂਦੇ ਨੇ, ਭਾਵੇਂ ਉਹਨਾਂ 'ਚ ਬਹੁਤ ਸਾਰੀਆਂ ਬੀਬੀਆਂ, ਬੱਚੇ, ਬਜ਼ੁਰਗ ਸਨ, ਲੜਦੇ ਵੀ, ਲੜਨ ਵਾਲੇ ਵੀ ਸਨ, ਔਰ ਜਿਹੜੇ ਸਰਵਾਈਵ ਕਰਦੇ ਨੇ ਉਹਨਾਂ 'ਚੋਂ ਵੀ ਕੋਈ ਵੀ ਐਸਾ ਨਹੀਂ ਹੈ ਜਿਹਦੇ ਸਰੀਰ 'ਤੇ ਜ਼ਖਮ ਨਾ ਹੋਏ। ਜਿਹੜੇ ਉਸ ਵੇਲੇ ਪੰਥ ਖਾਲਸਾ ਦੇ ਜਥੇਦਾਰ ਸੀ, ਦਲ ਖਾਲਸਾ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ 'ਤੇ 22 ਫੱਟ ਸੀ। ਔਰ ਉਦੋਂ ਵੀ ਜਦੋਂ ਕਿ ਪੰਥ ਆਪਣੀ ਆਜ਼ਾਦੀ ਲਈ, ਆਪਣੀ ਹੋਂਦ ਦੀ ਲੜਾਈ, ਖਾਲਸਾ ਜੋ ਕਿ ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਇਸ ਸਿਧਾਂਤ ਦੇ ਲਈ ਖੜਾ ਸੀ। ਤੇ ਉਸ ਸ਼ਾਮ ਜਦੋਂ ਫਿਰ ਉਹ ਘੇਰੇ 'ਚੋਂ ਨਿਕਲ ਗਏ ਦੂਰ ਔਰ ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਤੇ ਮੰਗਿਆ ਇਹੀ ਸੀ ਪੰਥ ਨੇ, ਕਿਉਂਕਿ ਅਲਟੀਮੇਟਲੀ ਅਸੀਂ
ਗੁਰੂ ਗ੍ਰੰਥ ਸਾਡੀ ਜੀਵਨ ਦਾ ਬੇਸ਼ੱਕ ਅਸੀਂ ਪੋਲੀਟੀਕਲ ਪਾਵਰ ਲਈ ਜਾਂ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਜੁੜੇ ਹੋਏ ਹਾਂ, ਲੇਕਿਨ ਅਸੀਂ ਮੁਲਕ ਤਾਂ ਇਸ ਲਈ ਚਾਹੁੰਦੇ ਹਾਂ ਜਾਂ ਇਸ ਲਈ ਅਸੀਂ ਇੱਕ ਜਿਓਗ੍ਰਾਫੀਕਲ ਬਾਉਂਡਰੀਜ਼ ਵਾਲਾ ਮੁਲਕ ਚਾਹੁੰਦੇ ਹਾਂ ਜਿੱਥੇ ਅਸੀਂ ਪੀਰੀ ਕਮਾ ਸਕੀਏ, ਜਿੱਥੇ ਬੇਖੌਫ ਹੋ ਕੇ ਬਿਨਾਂ ਆਪਣੀ ਧਾਰਮਿਕ ਆਜ਼ਾਦੀ ਨਾਲ ਸਮਝੌਤਾ ਕੀਤਿਆਂ ਅਸੀਂ ਗੁਰੂ ਨੂੰ ਪਿਆਰ ਔਰ ਜੀਵਨ ਦਾ ਮਨੋਰਥ ਕਦੇ ਨਹੀਂ ਬਦਲਦਾ ਹੈ ਸਿੱਖ ਦਾ। ਜੀਵਨ ਦਾ ਮਨੋਰਥ ਇਹੀ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹੀ ਸਾਡਾ ਆਧਾਰ ਹੈ। ਹੁਣ ਗੁਰੂ ਤੋਂ ਜੋ ਮੰਗਿਆ ਸੀ, ਇਹ ਉਸ ਜ਼ਖਮੀ ਹਾਲਤ ਵਾਲੇ ਨਿਹੰਗ ਸਿੰਘ ਨੇ ਜਿਹੜਾ ਸੰਗਤ ਵੱਲੋਂ ਹੀ ਅਰਦਾਸ ਕਰ ਰਿਹਾ ਸੀ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਕਿ हे ਅਕਾਲ ਪੁਰਖ, हे ਸਤਿਗੁਰੂ, हे ਗੁਰੂ ਕਲਗੀਆਂ ਵਾਲੇ, ਬੌੜੀ ਕਰੋ। ਜੇ ਪੰਥ ਦੀ ਰੱਖਿਆ ਹੋਏਗੀ, ਪੰਥ ਹੋਏਗਾ, ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ, ਮਾਨਵ ਕਲਿਆਣਕਾਰੀ ਸੁਨੇਹਾ ਕੁੱਲ ਦੁਨੀਆ ਤੱਕ ਪਹੁੰਚੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਕੌਣ ਅੱਗੇ ਲੈ ਕੇ ਜਾਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਡਾ ਦੁਸ਼ਮਣ ਉਸ ਜ਼ਮਾਨੇ 'ਚ ਤਾਂ ਮੁਗਲਿਆ ਹਕੂਮਤ ਨੇ ਦੂਸਰਾ ਤਾਂ ਵਿੰਗੇ ਟੇਢੇ ਤਰੀਕੇ ਨਾਲ ਉਹਨਾਂ ਨੇ ਧੀਰ ਮਲੀਏ, ਰਾਮ ਰਾਈਏ, ਮੀਣੇ ਮਸੰਦ ਉਹਨਾਂ ਨੂੰ ਪ੍ਰਮੋਟ ਕੀਤਾ। ਪਰ ਅੱਜ ਜਿਸ ਦੁਸ਼ਮਣ ਨਾਲ ਸਾਡਾ ਵਾਹ ਹੈ, ਜਿਸ ਨੇ ਗੁਰੂ ਗ੍ਰੰਥ ਔਰ ਗੁਰੂ ਪੰਥ, ਇਹਨਾਂ ਨੇ ਪੰਥ ਨਾਲ ਤਾਂ ਜੋ ਕੀਤਾ ਹੀ ਕੀਤਾ, ਕਰ ਹੀ ਰਹੇ ਨੇ, ਟੋਟਲ ਵਾਰ ਹੈ ਹੀ ਹੈ। ਪਰ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਔਰ ਹੁਣ ਗੁਰਦੁਆਰਿਆਂ ਦੇ ਵਿੱਚ ਜੋ ਮਾਹੌਲ ਇਹਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਇੱਕ ਤੋਂ ਬਾਅਦ ਇੱਕ ਤਾਂ ਸੀ ਕਿ ਤੁਸੀਂ ਜੋ ਇਹਨਾਂ ਨੇ ਖੜੇ ਕੀਤੇ ਲੋਕ ਔਰ ਉਹਨਾਂ ਦਾ ਕੋਈ ਐਡਰੈਸ ਪਤਾ ਨਹੀਂ ਮਿਲਦਾ। ਤੁਸੀਂ ਦੇਖੋਗੇ ਵੀ ਜਿਹੜੀ ਵੀ ਘਟਨਾ ਵਾਪਰਦੀ ਹੈ, ਜੇ ਉਹਨੂੰ ਸੰਗਤ ਵੀ ਸਜ਼ਾ ਦੇ ਦਿੰਦੀ ਹੈ, ਉਸ ਦੀ ਪਿਕਚਰ ਵੀ ਹੁੰਦੀ ਹੈ CCTV ਕੈਮਰਿਆਂ 'ਚ, ਉਸ ਦਾ ਕੋਈ ਨਾ ਕੋਈ ਆਧਾਰ ਕਾਰਡ ਦਾ ਬੇਸ, ਪਰ ਉਹਦਾ ਕੋਈ ਵਾਰਸ ਅੱਗੇ ਨਹੀਂ ਆਉਂਦਾ। ਇੱਦਾਂ ਦੇ ਘਰੋਂ ਕੱਢੇ ਲੋਕ ਤਾਂ ਇਹ ਹੈ ਨਹੀਂ ਹੈ ਕਿ ਵੀ ਉਹਨਾਂ ਦਾ ਕੋਈ ਵਾਰਸ ਨਾ ਹੋਏ। ਉਹ ਤਾਂ ਜਿਹੜੇ ਚੋਰ ਡਾਕੂ ਜਿਨ੍ਹਾਂ ਨੂੰ ਫਾਂਸੀਆਂ ਦਿੱਤੀਆਂ ਜਾਂਦੀਆਂ ਸੀ, ਉਹਨਾਂ ਦੀ ਵੀ ਡੈੱਡ ਬੋਡੀ ਨੂੰ ਕਲੇਮ ਕਰਨ ਵਾਲੇ ਆ ਜਾਂਦੇ ਸੀ। ਫਿਰ ਇਹ ਕਿੱਥੋਂ ਆਉਂਦੇ ਨੇ, ਕੌਣ ਇਹਨਾਂ ਨੂੰ ਟਾਸਕ ਦਿੰਦਾ ਹੈ, ਔਰ ਫਿਰ ਆਲਮੋਸਟ ਇੱਕ ਹੋਣ ਤੋਂ ਬਾਅਦ ਉਹ ਖਬਰਾਂ 'ਚੋਂ ਕਿਵੇਂ ਗਾਇਬ ਹੋ ਜਾਂਦੇ ਨੇ। ਜਦੋਂ ਤੁਸੀਂ ਇਹਨੂੰ ਦੇਖੋਗੇ ਫਿਰ ਕੋਈ ਭੁਲੇਖਾ ਨਹੀਂ ਹੁੰਦਾ ਕਿ ਜਿਹੜੀ ਏਜੰਸੀਆਂ ਦੀ ਖੇਡ, ਜੇ ਪੰਥ ਨੇ ਕ੍ਰਾਈਸਿਸ ਦੇ ਵਿੱਚ, ਜਿਵੇਂ ਮੈਂ ਵੱਡੇ ਘੱਲੂਘਾਰੇ ਦਾ ਜ਼ਿਕਰ ਕੀਤਾ, ਵੈਸੇ ਤਾਂ ਹਰ ਮੁਹਿੰਮ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਦਾ ਮਹਾਵਾਕ ਲੈ ਕੇ, ਹੁਕਮਨਾਮਾ ਲੈ ਕੇ ਹੁੰਦੀ ਸੀ। ਹਰ ਫੈਸਲਾ ਹੀ ਸਾਡੇ ਲਈ ਤਾਂ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਜਾਗਤ ਜੋਤ ਗੁਰੂ ਨੇ। ਪਰ ਮੈਂ ਐਕਸਟ੍ਰੀਮ ਕ੍ਰਾਈਸਿਸ ਦੀ ਗੱਲ ਕੀਤੀ ਕਿ ਜਦੋਂ ਪੰਥ ਦੇ ਉੱਤੇ ਭਾਰੀ ਭੀੜ ਬਣਦੀ ਹੈ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਅਕਾਲ ਪੁਰਖ ਤੋਂ ਮੰਗਦੇ ਹੋ ਕਿ ਪੰਥ ਦੀ ਰੱਖਿਆ ਹੋਏ। ਤੇ ਅੱਜ ਉਹੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ 2015 ਤੋਂ ਅਸੀਂ ਦੇਖਦੇ ਹਾਂ ਕਿ ਇਵੇਂ ਉਹਨਾਂ ਨੇ ਆਪਣੀਆਂ ਗਨ ਸ਼ਾਟਸ ਥੱਲੇ ਲਿਆ ਹੋਇਆ ਕਿ ਕੋਈ ਹੁਣ ਤਾਂ ਐਸਾ ਹੋ ਗਿਆ ਕਿ ਕੋਈ ਦਿਨ ਐਸਾ ਨਹੀਂ ਗੁਜ਼ਰਦਾ। ਹੁਣ ਤਾਂ ਜਿਹੜੀਆਂ ਕੋਈ ਵੱਡੀਆਂ ਖਬਰਾਂ ਨੇ ਉਹ ਸੁਰਖੀਆਂ 'ਚ ਆਉਂਦੀਆਂ ਨੇ, ਕਿਤੇ ਗੁਟਕਾ ਬੇਅਦਬ ਹੋ ਰਿਹਾ, ਕਿਤੇ ਕੋਈ ਹੋਰ ਹੋ ਰਿਹਾ, ਉਹ ਹੁਣ ਖਬਰ ਵੀ ਨਹੀਂ ਬਣਦੀ। ਇਲਾਕੇ ਦੇ ਲੋਕਾਂ 'ਚ ਹੁੰਦੀ ਹੈ ਮਾੜੀ ਮੋਟੀ, ਜਾਂ ਪੰਜਾਬੀ ਅਖਬਾਰਾਂ 'ਚ ਕਿਤੇ ਹੇਠਲੇ ਕਾਲਮ 'ਚ ਜਾ ਕੇ ਲੱਗੀ ਹੁੰਦੀ ਹੈ। ਪਰ ਇਹ ਜਿਹੜੀਆਂ ਵੱਡੀਆਂ ਘਟਨਾਵਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਖਿਲਾਫ ਇਸ ਐਕਸ਼ਨ ਦੇ ਨਾਂ ਥੱਲੇ ਜੋ 18 ਮਾਰਚ ਤੋਂ ਵਰਤਾਰਾ ਇਸ ਗੱਲ ਦਾ ਧਿਆਨ ਰਹੇ ਕਿ ਪੰਜਾਬ ਇਸ ਵੇਲੇ ਪੂਰੀ ਤਰ੍ਹਾਂ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ ਦਿਨਕਰ ਗੁਪਤਾ, ਉਹਦੇ ਥੱਲੇ ਉਹਦੀਆਂ ਏਜੰਸੀਆਂ ਦੇ ਬੰਦੇ ਕੰਮ ਕਰ ਰਹੇ ਨੇ। ਇੱਕ ਪਾਸੇ ਫੜੋ ਫੜੀ ਔਰ ਦੂਸਰਾ ਝੂਠੇ ਕੇਸਾਂ ਦਾ ਸਿਲਸਿਲਾ ਵੀ ਜਾਰੀ ਹੈ। ਪਰ ਇਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ 3 ਵੱਡੀਆਂ ਘਟਨਾਵਾਂ ਹੋ ਚੁੱਕੀਆਂ ਨੇ। ਪਹਿਲਾਂ ਮੋਰਿੰਡਾ ਦੇ ਗੁਰਦੁਆਰਾ ਸਾਹਿਬ ਇਤਿਹਾਸਕ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਸ ਲੈਵਲ ਦੀ ਘਟਨਾ, ਹਾਲਾਂ ਦਰਬਾਰ ਸਾਹਿਬ 'ਚ ਇੱਕ ਜਿਹੜੀ ਘਟਨਾ ਉਹਨਾਂ ਨੇ ਰੇਲਿੰਗ ਟੱਪ ਕੇ ਅੰਦਰ ਭੇਜਣ ਦੀ ਕੀਤੀ, ਉਹਦੀ ਕੋਈ ਆਇਡੈਂਟੀਟੀ ਕਦੇ ਨਹੀਂ ਆਈ। ਹਾਲਾਂ ਉਹਦੀ ਫੋਟੋ, ਉਹਦਾ ਪੂਰਾ ਕਰਕੇ ਡੈੱਡ ਬੋਡੀ, ਉਹਦੀ ਨੂੰ ਜਿਹੜਾ ਉਸ ਤੋਂ DNA ਸਾਰਾ ਕੁਝ ਕੱਢਿਆ ਗਿਆ, ਲੇਕਿਨ ਉਹ ਬਿਲਕੁਲ ਗਾਇਬ ਹੋ ਗਿਆ। ਪਰ 18 ਮਾਰਚ ਤੋਂ ਬਾਅਦ ਜਿਹੜੀ ਵੱਡੀ ਘਟਨਾ ਵਾਪਰਦੀ ਹੈ ਉਹ ਮੋਰਿੰਡਾ ਗੁਰਦੁਆਰਾ ਕੋਤਵਾਲੀ ਸਾਹਿਬ, ਜਿੱਥੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਜੀ ਨੂੰ ਇੱਕ ਰਾਤ ਲਈ ਰੱਖਿਆ ਗਿਆ ਸੀ। ਹੁਣ ਉਸ ਬੰਦੇ ਦਾ ਪਿਛੋਕੜ ਕੀ ਸੀ ਕੋਈ ਉਹਦੇ ਤੇ ਨਹੀਂ। ਹਾਂ,
ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਇਆ ਉਹਨਾਂ ਦੇ ਐਸਐਸਪੀ ਕਹਿਣ ਨੂੰ ਕਿ ਜੀ ਉਹ ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਸ਼ਕਲ ਵੀ ਉਹਦੀ ਸਿੱਖਾਂ ਵਾਲੀ, ਲੇਕਿਨ ਕਿ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ, ਲੇਕਿਨ ਫਿਰ ਜਿਨ੍ਹਾਂ ਸਰਕਮਸਟਾਂਸਿਸ 'ਚ ਉਹਦੀ ਮੌਤ ਹੁੰਦੀ ਹੈ, ਹਾਲਾਂ ਜਿਵੇਂ ਮੈਂ ਕਿਹਾ ਕਿ ਵਿਸ਼ਵਾਸ ਵਾਲਿਆਂ ਨੇ ਕਿਹਾ ਕਿ ਜੀ ਰੱਬ ਨੇ ਉਹਨੂੰ ਕੀਤਾ, ਉਹਦਾ ਸਾਹ ਰੁਕ ਗਿਆ ਨਹੀਂ, ਇਹ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਸ਼ਾਇਦ ਜਿਹੜੇ ਲੋਕ ਕਈ ਵਾਰੀ ਲੋੜਵੰਦ ਹੁੰਦੇ ਨੇ, ਹਾਲਾਤਾਂ 'ਚ ਹੁੰਦੇ ਨੇ, ਏਜੰਸੀਆਂ ਉਹਨਾਂ ਨੂੰ ਵਰਤਦੀਆਂ ਨੇ, ਪਰ ਜਿਹਨਾਂ ਨੇ ਵਰਤਿਆ ਹੁੰਦਾ ਉਹ ਫਿਰ ਉਸ ਆਵਾਜ਼ ਨੂੰ ਬੰਦ ਕਰ ਦਿੰਦੀਆਂ ਨੇ ਕਿ ਉਹ ਜਦੋਂ ਮੈਜਿਸਟ੍ਰੇਟ ਦੇ ਸਾਹਮਣੇ ਜਾਏਗਾ ਬੋਲੇਗਾ ਕਿ ਭਾਈ ਕੀ ਹੈਗਾ। ਫਿਰ ਇਹ ਹੋਇਆ ਜੀ ਉਹ ਬਹੁਤ ਉਹਦਾ ਸਾਹ ਰੁਕਣ ਲੱਗਾ, ਹਸਪਤਾਲ ਲਿਆਂਦਾ, ਮੌਤ ਹੋ ਗਈ। ਬਹੁਤਿਆਂ ਨੇ ਸ਼੍ਰੋਮਣੀ ਕਮੇਟੀ ਸਮੇਤ ਉਹਨਾਂ ਨੇ ਕਿਹਾ ਜੀ ਸਜ਼ਾ ਦੇ ਦਿੱਤੀ, ਗੁਰੂ ਨੇ ਸਜ਼ਾ ਦੇ ਦਿੱਤੀ, ਗੱਲ ਮੁਕਾ ਦਿੱਤੀ, ਬਿਲਕੁਲ ਗੱਲ। ਫਿਰ ਉਹ ਜਿਹੜਾ ਤੁਸੀਂ ਫਤਿਹਗੜ੍ਹ ਸਾਹਿਬ ਤੋਂ ਕੋਤਵਾਲੀ ਸਾਹਿਬ ਮੋਰਿੰਡਾ ਤੋਂ ਏਜੰਸੀਆਂ ਦਾ ਸਿਨੇਰੀਓ ਅੰਮ੍ਰਿਤਸਰ 'ਚ ਸ਼ਿਫਟ ਹੋ ਜਾਂਦਾ ਜੀ। ਗਲਿਆਰਾ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ ਉਹੀ ਹੈਰੀਟੇਜ ਸਟਰੀਟ ਇੱਕ ਬਲਾਸਟ, ਫਿਰ 48 ਘੰਟੇ ਬਾਅਦ ਦੂਸਰਾ ਬਲਾਸਟ, ਫਿਰ ਗੁਰੂ ਰਾਮਦਾਸ ਸਰਾਂ ਦੀ ਬੈਕ ਤੇ ਫਿਰ ਜਿਹੜੇ ਉਸ ਦੇ ਕਲਾਕਾਰ ਦਿਖਾਏ ਜਾਂਦੇ ਨੇ ਜਿਨ੍ਹਾਂ ਨੇ ਉਹ ਸਾਰਾ ਕੁਝ ਕੀਤਾ, ਉਹਦੇ 'ਚ ਗਲ 'ਚ ਕਿਰਪਾਨਾਂ ਪਾਉਣ ਵਾਲੇ ਤੁਹਾਨੂੰ ਨਜ਼ਰ ਆਉਂਦੇ ਨੇ। ਨਾਲ ਦੀ ਨਾਲ ਖਬਰ ਤੁਸੀਂ ਦੇਖੋਗੇ ਕਿ ਵੀ 19 ਕੁ ਖਬਰ ਹੀ ਹੈ ਕਿ ਜੀ ਉਹਨਾਂ ਨੇ ਕੀਤਾ 1.5 ਕਿਲੋ ਫਲਾਣਾ ਮਿਲਿਆ, ਫਲਾਣੇ ਕੋਲ ਫਾਇਰ ਕਰੈਕਰ ਦਾ ਲਾਇਸੈਂਸ ਸੀ, ਉਹ ਜਿਹੜੇ ਨੇ ਉਹ ਕੋਈ ਧਮਾਕਾ ਵੱਡਾ ਨਹੀਂ ਸੀ ਕਰਨਾ ਚਾਹੁੰਦੇ। ਨਾਲ ਦੀ ਨਾਲ ਆ ਗਿਆ ਜੀ ਉਹਨਾਂ ਕੋਲ ਰੈਡੀਕਲ ਲਿਟਰੇਚਰ ਮਿਲਿਆ ਜਿਵੇਂ ਖਾਲਿਸਤਾਨੀ ਜਾਂ ਦੂਜੀ, ਪਰ ਤੁਸੀਂ ਦੇਖੋਗੇ ਕਿ ਖਬਰ ਗਾਇਬ ਹੋ ਗਈ ਵੀ ਉਹ ਲਿਟਰੇਚਰ ਕੀ ਸੀ, ਕਿਹਦੇ ਨਾਂ ਸੀ, ਕਿਹਨੇ ਭੇਜਿਆ, ਉਹ ਬਿਲਕੁਲ ਸਿਨੇਰੀਓ ਤੋਂ ਗਾਇਬ ਹੋ ਗਿਆ। ਹੁਣ ਅਸੀਂ ਦੇਖਦੇ ਹਾਂ ਕਿ ਵੀਕਐਂਡ ਤੇ ਜਿਹੜੀ ਘਟਨਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ 'ਚ ਵਾਪਰਦੀ ਹੈ, ਇਸ ਗੱਲ ਦਾ ਧਿਆਨ ਰਹੇ ਕਿ ਦੂਖ ਨਿਵਾਰਨ ਸਾਹਿਬ ਪਟਿਆਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ਇਤਿਹਾਸਕ ਗੁਰਦੁਆਰਾ ਹੈ, ਇਸ ਦੀ ਨਾ ਸਿਰਫ ਵੱਡੀ ਅਹਿਮੀਅਤ ਹੈ, ਈਵਨ ਜੂਨ 84 ਦੇ ਹਵਾਲੇ ਨਾਲ ਜਦੋਂ ਅਸੀਂ ਭਾਰਤੀ ਫੌਜ ਦੇ ਹਮਲੇ ਦੀ ਗੱਲ ਕਰਦੇ ਹਾਂ ਟੈਂਕਾਂ ਤੋਪਾਂ ਦੇ ਨਾਲ, ਤੇ ਜਿਨ੍ਹਾਂ ਥਾਵਾਂ ਦੇ ਉੱਤੇ ਟੈਂਕ ਲਿਆਂਦੇ ਗਏ ਸੀ ਜਿਨ੍ਹਾਂ 'ਚ ਜ਼ਾਹਰ ਹੈ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ, ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ, ਗੁਰਦੁਆਰਾ ਮੁਕਤਸਰ ਸਾਹਿਬ ਦੀ ਪਰਿਕਰਮਾ 'ਚ ਔਰ ਗੁਰਦੁਆਰਾ ਦੂਖ ਨਿਵਾਰਨ ਪਟਿਆਲਾ। ਸੋ ਇਸ ਲੈਵਲ ਦਾ ਗੁਰਦੁਆਰਾ ਸਾਹਿਬ ਹੈ, ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜਾ ਇਹਨਾਂ ਦਾ ਸਾਰਾ, ਜੇ ਤੁਸੀਂ ਉਹਨਾਂ ਨੂੰ ਦੇਖੋ ਕਿ ਜਿਹੜੀ ਇਹਨਾਂ ਦੀ ਕਾਰਜਸ਼ੈਲੀ ਹੈ ਏਜੰਸੀਆਂ ਦੀ, ਉਹਨਾਂ ਨੇ ਹੁਣ ਦੂਖ ਨਿਵਾਰਨ ਸਾਹਿਬ ਪਟਿਆਲਾ 'ਚ ਜਿਹੜੀ ਘਟਨਾ ਹੈ ਉਹ ਸਾਹਮਣੇ ਮੀਡੀਆ 'ਚ ਉਹਨਾਂ ਨੇ ਕਿਹਾ ਜੀ ਕਿਉਂਕਿ 9:30 ਦੇ ਕਰੀਬ ਸ਼ਾਮ ਨੂੰ ਜਦੋਂ, ਕਿਉਂਕਿ ਇਕੱਲਾ ਪਟਿਆਲੇ ਦੀ ਸੰਗਤ ਹੀ ਨਹੀਂ ਬਹੁਤ ਦੂਰ ਦਰਾਡਿਓਂ ਵੀ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਦੂਖ ਨਿਵਾਰਨ ਸਾਹਿਬ ਪਟਿਆਲਾ ਹੁੰਦੀਆਂ ਨੇ ਕਿ ਸ਼ਾਮ ਨੂੰ 10 ਕੁ ਵਜੇ ਸਮਾਪਤੀ ਹੁੰਦੀ ਹੈ ਜੋ ਵੀ ਮਹਾਰਾਜ ਦਾ, ਕਿ 9:30 ਵਜੇ ਦੇ ਨੇੜੇ ਕਿ ਜੀ ਉਹਨਾਂ ਨੇ ਜਿਹੜੀ ਸੰਗਤਾਂ ਨੇ ਔਰ ਉਹਨਾਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਦੇਖਿਆ ਕਿ ਇੱਕ 30-35 ਸਾਲਾਂ ਦੀ ਔਰਤ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਦੀ ਬੋਟਲ ਜਿਹੜੀ ਹੈ ਉਹਦੇ ਹੱਥ 'ਚ ਉਹ ਸ਼ਰਾਬ ਪੀ ਰਹੀ ਹੈ ਔਰ ਉਹਨਾਂ ਨੇ ਉਹਨੂੰ ਜਿਹੜਾ ਹੈ ਉਹ ਉਠਾਇਆ, ਉਹ ਅੱਗੋਂ ਲੜਨ ਪਈ, ਉਹਨੇ ਬੋਟਲ ਤੋੜੀ, ਇੱਕ ਨੂੰ ਜ਼ਖਮੀ ਕੀਤਾ। ਉਹਨੂੰ ਜਦੋਂ ਤੱਕ ਮੈਨੇਜਰ ਦੇ ਕਮਰੇ 'ਚ ਲਿਆਂਦਾ ਗਿਆ ਔਰ ਉਹ ਪੁਲਿਸ ਨੂੰ ਵੀ ਮੈਨੇਜਰ ਨੇ ਸੱਦ ਲਿਆ, ਉਹਨੇ ਕੋਈ ਦੱਸਿਆ ਨਹੀਂ। ਫਿਰ ਜਦੋਂ ਪੁਲਿਸ ਦੇ ਹਵਾਲੇ ਇੱਕ ਪੁਲਿਸ ਉਹਨੂੰ ਲੈ ਕੇ ਜਾ ਰਹੀ ਸੀ ਤੇ ਇੱਕ ਨਿਰਮਲਜੀਤ ਸਿੰਘ ਨਾਂ ਦੇ ਸਿੰਘ ਨੇ ਜਿਹੜੇ ਉਹਨੇ ਆਪਣਾ ਰਿਵਾਲਵਰ ਕੱਢਿਆ ਔਰ ਗੋਲੀਆਂ ਮਾਰ ਕੇ ਉਹਨੂੰ ਥਾਈਂ ਮਾਰ ਦਿੱਤਾ ਔਰ ਫਿਰ ਜਿਹੜੀਆਂ ਫੋਟੋਆਂ ਆਉਂਦੀਆਂ ਨੇ ਉਹ ਨਿਰਮਲਜੀਤ ਸਿੰਘ ਨੂੰ ਪੁਲਿਸ ਲਿਜਾ ਰਹੀ ਹੈ। ਫਿਰ ਇਹ ਹੈ ਜੀ ਜਦੋਂ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਾਂ ਦੂਜਾ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ, ਉਹਨਾਂ ਦੇ ਪੇਰੈਂਟਸ ਨੂੰ ਅੱਜ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੇ ਆਦੇਸ਼ ਦੇ ਉੱਤੇ ਮਾਤਾ ਪਿਤਾ ਨੂੰ ਸਿਰੋਪਾਓ ਦਿੱਤਾ ਗਿਆ, ਉਹਨਾਂ ਦੇ ਭਰਾਵਾਂ ਦੇ ਇੰਟਰਵਿਊ ਆਏ ਕਿ ਜੀ ਅਸੀਂ ਤਾਂ ਫਖਰ ਕਰਦੇ ਹਾਂ ਕਿ ਵੀ ਇਹ ਔਰ ਇਹ ਨਿਰਮਲਜੀਤ ਸਿੰਘ ਜਿਹੜੇ ਨੇ ਇਹ ਰੀਅਲ ਐਸਟੇਟ ਦਾ ਜਿਹੜਾ ਕਾਰੋਬਾਰ ਕਰਦੇ ਨੇ। ਆਪਣੀ ਉਹਨਾਂ ਦੀ ਜ਼ਿੰਦਗੀ 'ਚ ਵੀ ਆਇਆ ਕਿ ਜੀ ਉਹਨਾਂ ਦਾ ਆਪਣੀ ਜੀਵਨ ਸਾਥਣ ਨਾਲ ਤੋੜ ਵਿਛੋੜ ਹੋਇਆ ਕੁਝ ਸਮਾਂ ਪਹਿਲਾਂ। ਹੁਣ ਜਦੋਂ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋ, ਹਾਲਾਂ ਬਹੁਤ ਸਾਰਿਆਂ ਨੇ ਬਹੁਤ ਸ਼ਲਾਘਾ ਕੀਤੀ, ਉਹਨਾਂ ਨੇ ਕਿਹਾ ਜੀ ਕਿਸੇ ਨੂੰ ਪੁਲਿਸ ਦੇ ਹਵਾਲੇ ਨਾ ਕੀਤਾ ਜਾਏ, ਜਿਹੜਾ ਵੀ ਇਸ ਕਿਸਮ ਦਾ ਕੁਕਰਮ ਕਰਦਾ ਹੈ ਉਹਨੂੰ ਮੌਕੇ ਤੇ ਹੀ ਸਜ਼ਾ ਦੇਣੀ ਚਾਹੀਦੀ ਹੈ। ਔਰ ਨਿਰਮਲਜੀਤ ਸਿੰਘ ਇੱਕ ਜਿਹੜਾ ਉਹ ਇਨਸਟੈਂਟ ਹੀਰੋ ਨੇ, ਹੀਰੋ ਵਾਂਗ ਸਾਰੇ ਦੇਖਦੇ ਨੇ ਕਿ ਭਾਈ ਉਹਨਾਂ ਨੇ ਜਿਹੜਾ, ਔਰ ਗੁਰਦੁਆਰੇ ਦੇ ਮੈਨੇਜਰ ਗ੍ਰੰਥੀ ਦਾ ਵੀ ਕਹਿਣਾ ਹੈ ਕਿ ਨਿਰਮਲਜੀਤ ਸਿੰਘ ਲਗਾਤਾਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਨ ਵਾਲੇ ਸ਼ਰਧਾਲੂ ਸਿੰਘ ਨੇ।
ਔਰ ਉਹਨਾਂ ਦੀਆਂ ਭਾਵਨਾਵਾਂ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਆ ਕਰਤੂਤ ਬਾਅਦ 'ਚ ਆਇਆ ਕਿ ਜੀ ਉਹਦਾ ਜਿਹੜਾ ਉਸ ਬੀਬੀ ਦਾ ਪਰਸ ਫੋਲਿਆ ਗਿਆ, ਉਹਦੇ ਚੋਂ ਵੀ ਜ਼ਰਦੇ ਦੀਆਂ ਪੁੜੀਆਂ ਔਰ ਨਸ਼ੀਲੀਆਂ ਗੋਲੀਆਂ ਨਿਕਲੀਆਂ। ਫਿਰ ਆਇਆ ਜੀ ਉਹਦਾ ਆਧਾਰ ਕਾਰਡ, ਉਹਦਾ ਨਾਮ ਪਰਵਿੰਦਰ ਕੌਰ ਹੈ ਔਰ ਫਲਾਣਾ ਰੀਅਲ ਏਸਟੇਟ ਪਟਿਆਲੇ ਜਾਂ ਫਲਾਣੇ 'ਚ ਉਹਦੀ ਰਿਹਾਇਸ਼ ਹੈ। ਜਦੋਂ ਉੱਥੇ ਪਤਾ ਕੀਤਾ ਗਿਆ ਤਾਂ ਉੱਥੇ ਤੇ ਉਹ ਹੈ ਹੀ ਨਹੀਂ ਸੀ। ਜਿਹੜਾ ਵੀ ਉਹਦਾ ਐਡਰੈਸ ਸੀ ਉੱਥੇ ਪੇਇੰਗ ਗੈਸਟ ਸੀ। ਉਹਨਾਂ ਨੇ ਕਿਹਾ ਜੀ ਉਹ ਤਾਂ 2 ਸਾਲ ਤੋਂ ਗਈ ਹੋਈ ਹੈ ਕਿਤੇ। ਫਿਰ ਉਹ ਐਸਐਸਪੀ ਬਰੀਫ ਕਰ ਰਿਹਾ ਕਿ ਜੀ ਉਹਨੇ ਜ਼ੀਰਕਪੁਰ ਤੋਂ ਗੱਡੀ ਫੜੀ ਸੀ। ਫਿਰ ਆਇਆ ਜੀ ਉਹਦਾ ਕੋਈ ਪਤਾ ਨਹੀਂ ਲੱਗਾ। ਹਾਂ, ਇੱਕ ਪਟਿਆਲੇ ਦਾ ਡੀ ਐਡਿਕਸ਼ਨ ਸੈਂਟਰ ਹੈ, ਉਹਨਾਂ ਨੇ ਕਿਹਾ ਕਿ ਉਹ ਅਲਕੋਹਲਿਕ ਸੀ ਔਰ ਨਸ਼ਿਆਂ ਦਾ ਇਸਤੇਮਾਲ ਕਰਦੀ ਸੀ ਔਰ ਉਹ ਜਿਹੜਾ ਉਸਨੇ ਜਿਹੜਾ ਉਸ ਤੋਂ ਬਾਅਦ ਉੱਥੋਂ ਚਲੀ। ਹੁਣ ਤੁਸੀਂ ਦੇਖੋਗੇ ਕਿ ਵੀ ਇਹ ਖਬਰ ਵੀ ਗਾਇਬ ਹੋ ਜਾਏਗੀ ਔਰ ਇਹਨਾਂ ਨੂੰ ਉਹਦਾ ਨਾਂ ਜ਼ਰੂਰ ਇਹਨਾਂ ਨੇ ਪਰਵਿੰਦਰ ਕੌਰ ਇਹ ਦੱਸ, ਜਿਵੇਂ ਕੋਤਵਾਲੀ ਸਾਹਿਬ ਵਾਲੇ ਗੁਰਦੁਆਰੇ ਦਾ, ਉਹਦੀ ਤਾਂ ਸ਼ਕਲ ਵੀ ਉਹੀ, ਹੁਣ ਇਹਦੇ ਜੀਨ ਪਾਈ ਹੋਈ ਹੈ ਔਰ ਉਸ ਨੂੰ ਸ਼ਰਾਬੀ ਹਾਲਤ 'ਚ ਇਹ ਟੈਸਟੀਫਾਈ ਕਈਆਂ ਨੇ ਕੀਤਾ ਕਿ ਜੀ ਸ਼ਰਾਬੀ ਸੀ, ਬੋਟਲ ਸੀ। ਹੁਣ ਤੁਸੀਂ ਇਸ ਸਾਰੇ ਨੂੰ ਦੇਖੋ ਕਿ ਵੀ ਇੱਕ ਪਾਸੇ ਅਜੇ ਤੱਕ ਵੀ ਉਹਦਾ ਕੋਈ ਘਰ ਪਤਾ ਟਿਕਾਣਾ ਔਰ ਕੋਈ ਉਹਦੀ ਲਾਸ਼ ਨੂੰ ਕਲੇਮ ਕਰਨ ਦੇ ਲਈ ਜੇ ਇਸ ਲੈਵਲ ਦੀ ਇਹ ਸਿੱਖਾਂ ਦੀ ਕੁੜੀ ਹੋਏ ਔਰ ਇਸ ਲੈਵਲ ਤੇ ਜਿਹੜਾ ਜ਼ਾਹਰ ਹੈ ਜਿਸ ਕਿਸਮ ਦਾ ਉਹਨੇ ਪਹਿਰਾਵਾ ਵੀ ਪਹਿਨਿਆ ਹੋਇਆ ਹੈ, ਇਹ ਕੋਈ ਆਰਡੀਨਰੀ ਪੰਜਾਬੀ ਪਿੰਡੂ ਕੁੜੀਆਂ ਤਾਂ ਪਹਿਨਦੀਆਂ ਨਹੀਂ ਹੈ। ਜਾਂ ਫਿਰ ਇਸ ਕਿਸਮ ਦੀ ਹਰਕਤ ਕਰਨ ਵਾਲਾ ਕੰਮ ਜਿੰਨਾ ਮਰਜ਼ੀ ਕੋਈ ਨਸ਼ਈ ਹੋਏ, ਜਿੰਨਾ ਮਰਜ਼ੀ ਕੋਈ ਦੂਸਰਾ ਹੋਏ। ਸੋ ਇਸ ਵੇਲੇ ਜਿਹੜਾ ਡਿਬੇਟ ਦੋਨੋਂ ਜਿਹੜਾ ਸਰਕਾਰੀ ਲਾਈਨ ਹੈ ਉਹਨਾਂ ਤੇ ਦੇਖ ਲਓ ਜੀ। ਹੁਣ ਉਹ ਇਹ ਪ੍ਰਭਾਵ ਕਿਸ ਹੱਦ ਤੱਕ ਜਾ ਰਿਹਾ ਹੈ ਕਿ ਭਾਈ ਗੁਰਦੁਆਰਿਆਂ ਦੇ ਵਿੱਚ ਵੀ ਅੱਜ ਗੁਰਦੁਆਰੇ ਸੁਰੱਖਿਅਤ ਨਹੀਂ ਨੇ। ਜੇ ਦਰਬਾਰ ਸਾਹਿਬ 'ਚ ਘਟਨਾ ਵਾਪਰਦੀ ਹੈ ਬੰਬ ਧਮਾਕਿਆਂ ਦੀ ਦੂਜੇ, ਉਹਦਾ ਨਤੀਜਾ ਕੀ ਹੁੰਦਾ? ਹੁਣ ਅਸੀਂ ਖਬਰ ਦੇਖਦੇ ਹਾਂ ਕਿ ਜੀ ਨਾਓ ਵਿਮਨ ਟੂ ਡੈਪਿਊਟਡ ਐਟ ਗੋਲਡਨ ਟੈਂਪਲ ਫਾਰ ਫ੍ਰਿਸਕਿੰਗ। ਸ਼੍ਰੋਮਣੀ ਕਮੇਟੀ ਨੇ ਫੌਰਨ ਔਰਤਾਂ ਵੀ ਭਰਤੀ ਕਰ ਲਈਆਂ ਜਿਹੜੀਆਂ ਹੁਣ ਤਲਾਸ਼ੀ ਲੈਣਗੀਆਂ ਔਰਤਾਂ ਦੀ ਕਿ ਵੀ ਕਿਉਂਕਿ ਇਹ ਹੋਇਆ ਕਿ ਜੀ ਜਿਹੜੇ ਮਲਟੀਪਲ ਬੰਬ ਬਲਾਸਟ ਹੋਏ ਉਹਨਾਂ 'ਚ 4-5 ਬੰਦੇ ਸੀ, ਇੱਕ ਬੀਬੀ ਵੀ ਸੀ। ਉਹਨਾਂ ਨੇ ਕਿਹਾ ਜੀ ਹੁਣ ਤੁਸੀਂ ਇੱਕ ਐਡੀਸ਼ਨਲ ਬੋਝ ਵੀ ਪਾਓਗੇ, ਪਲੱਸ ਹੁਣ ਕਦੇ ਇਹ ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਬਈ ਅਸੀਂ ਗੁਰਦੁਆਰੇ ਜੂਨ 84 ਜਦੋਂ ਫੌਜ ਦਾ ਕਬਜ਼ਾ ਸੀ ਉਦੋਂ ਤੁਸੀਂ ਤਲਾਸ਼ੀਆਂ ਦੇ ਕੇ ਅੰਦਰ ਜਾਂਦੇ ਸੀ ਔਰ ਉਦੋਂ ਕਈ ਗਏ ਹੀ ਨਹੀਂ, ਜਾਂਦੇ ਹੀ ਨਹੀਂ ਸੀ ਕਿ ਅਸੀਂ ਤਲਾਸ਼ੀ ਦੇ ਕੇ ਨਹੀਂ ਜਾਣਾ। ਹੁਣ ਤੁਹਾਡੇ ਗੁਰਦੁਆਰਾ ਸਾਹਿਬਾਨ ਇਤਿਹਾਸਕ ਗੁਰਦੁਆਰਿਆਂ ਦਾ ਉਹਨਾਂ ਨੇ ਇਹ ਹਾਲ ਕਰ ਦਿੱਤਾ ਹੈ ਕਿ ਨੋਰਮਲ ਹਾਲਤ ਦੇ ਵਿੱਚ ਤੁਸੀਂ ਗੁਰਦੁਆਰੇ ਨਹੀਂ ਜਾ, ਬੀਬੀਆਂ ਨੂੰ ਵੀ ਉਹਨਾਂ ਦੇ ਪਰਸ ਫੋਲੇ ਜਾਣਗੇ, ਕਈਆਂ ਦੇ ਪਰਸ 'ਚੋਂ ਫਿਰ ਉਹ ਸੋਨੇ ਦੀਆਂ ਮੁੰਦੀਆਂ ਗਾਇਬ ਹੋਣਗੀਆਂ, ਕਿਸੇ ਦਾ ਕੁਝ ਹੋਰ ਹੋਏਗਾ। ਉਹ ਸਾਰਾ ਪਾਰਟ ਜਿਹੜਾ ਹੁਣ ਜੇ ਤੁਸੀਂ ਇਸ ਸਾਰੀ ਖੇਡ ਨੂੰ ਕੁੱਲ ਮਿਲਾ ਕੇ ਦੇਖੋਗੇ ਫਿਰ ਇਹ ਸਮਝਣ ਦੇ ਵਿੱਚ ਕਿਸੇ ਵੀ ਜਿਹੜਾ ਇੱਕ ਬੈਲੈਂਸਡ ਮਾਈਂਡ ਰੱਖਦਾ ਉਹਨੂੰ ਦਿੱਕਤ ਨਹੀਂ ਹੋਏਗੀ ਕਿ ਇਹ ਖੇਡ ਕਿਹਦੀ ਹੈ। ਬਿਲਕੁਲ ਇਹ NIA ਜਿਹੜਾ ਇੱਕ ਪਾਸੇ ਹੁਣ ਇਹ ਸਾਰੀਆਂ ਘਟਨਾਵਾਂ 8 ਮਹੀਨੇ ਦਾ ਪੀਰੀਅਡ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ, ਜਿਸ ਪੀਰੀਅਡ ਦੇ ਵਿੱਚ ਪੰਜਾਬ 'ਚ ਇੱਕ ਅਵੇਅਰਨੈਸ ਕੈਂਪੇਨ ਚੱਲਦਾ ਹੈ, ਈਸਾਈ ਪਾਦਰੀ ਜਿਹੜੇ ਜਾਲੀ ਜਿਹੀਆਂ ਹੀਲਿੰਗ ਦੇ ਨਾਂ ਥੱਲੇ ਲੋਕਾਂ ਨਾਲ ਫਰਾਡ ਕਰਦੇ ਸੀ ਉਹ ਵੀ ਦੁਬਕ ਜਾਂਦੇ ਨੇ, ਬਾਕੀ ਵੀ ਦੁਬਕ ਜਾਂਦੇ ਨੇ ਔਰ ਕੋਈ ਵਰਤਾਰਾ। ਹੁਣ ਇਹਨਾਂ 18 ਮਾਰਚ ਤੋਂ ਲੈ ਕੇ ਵਿਦਨ ਇਹ 8 ਹਫ਼ਤਿਆਂ ਦੇ ਜਿਹੜਾ ਉਹਦੇ 'ਚ ਇਸ ਕਿਸਮ ਦਾ ਵਰਤਾਰਾ, ਇੱਕ ਪਾਸੇ ਜਿਹੜੇ ਚੈਲੰਜ ਕਰਨ ਵਾਲੇ ਸੀ ਉਹਨਾਂ ਨੂੰ 2900 ਕਿਲੋਮੀਟਰ ਦੂਰ ਭੇਜ ਦੇਣਾ, ਬਾਕੀ ਸਾਰਾ। ਔਰ ਜਿਸ ਅੰਦਾਜ਼ ਦੇ ਵਿੱਚ ਜਲੰਧਰ ਦੀ ਪਾਰਲੀਮਾਨੀ ਚੋਣ ਜਿਤਾਈ ਹੈ ਪੰਜਾਬ ਦੇ ਹਿੰਦੂਆਂ ਨੇ, ਔਰ ਮੈਂ ਇਸ ਲਈ ਕਹਿ ਰਿਹਾ, ਸਾਨੂੰ ਇੱਕ ਦੋ ਨੇ ਕਿਹਾ ਸੀ ਜੀ ਤੁਸੀਂ ਉਹਦੇ ਤੇ ਤਬਸਰਾ ਨਹੀਂ ਕੀਤਾ। ਮੈਂ ਕਿਹਾ ਜੀ ਤਬਸਰਾ ਕੀ ਕਰਨਾ, ਤੁਹਾਨੂੰ ਤਾਂ ਇਹ ਸਮਝ ਨਹੀਂ ਆਣੀ ਹੈ ਕਿ ਭਾਈ ਜਲੰਧਰ ਹਲਕਾ ਪਾਰਲੀਮਾਨੀ 9 ਕਨਸਟੀਚੁਐਂਸੀਜ਼ 63% ਹਿੰਦੂ ਵੋਟ ਹੈ ਔਰ ਸ਼ਹਿਰੀ ਹਿੰਦੂ ਹੋਏ, ਹੁਣ ਤਾਂ ਪਿੰਡੂ ਹਿੰਦੂ ਵੀ ਉਹਦਾ ਹਿੱਸਾ ਹੈ, ਉਹ ਹਰ ਵਾਰ ਉਹਨੂੰ ਜ਼ਿਆਦਾ ਵੋਟਾਂ ਪਾਉਂਦੇ ਨੇ। ਮੈਂ ਕਿਹਾ ਉਹ ਫਲਕਚੁਏਟ ਕਰਦੇ ਨੇ ਕਾਂਗਰਸ, BJP ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਕਿ ਜਿਹੜੇ ਸਿੱਖਾਂ ਨੂੰ ਕੁੱਟ ਝਾੜਦਾ। ਇਹਨੇ ਜਿਹੜਾ ਭਗਵੰਤ ਮਾਨ ਨੇ ਉਹੀ ਕੰਮ ਜੋ 18 ਮਾਰਚ ਤੋਂ ਹੁਣ ਉਹ ਘਰੋਂ ਨਹੀਂ ਉਹਨੂੰ ਫੜਿਆ ਹੈ ਅੰਮ੍ਰਿਤਪਾਲ ਸਿੰਘ ਨੂੰ, ਰਾਹ 'ਚ ਹੋਰ ਨਹੀਂ। ਉਹਨਾਂ ਨੇ ਜਲੰਧਰ ਦਾ ਹੀ ਉਹ ਏਰੀਆ ਕਿਉਂ ਚੁਣਿਆ ਸੀ? ਕਿਉਂਕਿ ਪਾਰਲੀਮਾਨੀ ਚੋਣਾਂ ਉਪ ਚੋਣ ਐਲਾਨੀ ਹੋਈ ਸੀ। ਸੋ ਇਹ ਸਾਰਾ ਕਾਰਾ ਕਰਕੇ ਜੋ ਸਿੱਖ ਜਵਾਨੀ ਦੇ ਨਾਲ ਇਹਨਾਂ ਨੇ ਕੀਤਾ ਔਰ ਕਰ ਰਹੇ ਨੇ। ਸੋ ਜਲੰਧਰ ਦੇ ਹਿੰਦੂ ਬਾਗੋ ਬਾਗ ਨੇ, ਉਹਨਾਂ ਨੇ ਕਿਹਾ ਜੀ ਨਹੀਂ BJP ਨੂੰ ਵੋਟਾਂ ਨਹੀਂ ਪਾਉਣੀਆਂ ਕਿਉਂਕਿ BJP ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਕਾਂਗਰਸੀ ਨਾ ਜਿੱਤ ਜਾਏ ਜਾਂ ਕੋਈ ਹੋਰ ਨਾ ਆ ਜਾਏ, ਸੋ ਇਹਨਾਂ ਨੂੰ ਵੋਟ। ਸੋ ਉਹ ਬਿਲਕੁਲ ਉਹਨਾਂ ਦੀ ਲਾਇਲਟੀ ਵੀ ਉੱਥੇ ਹੀ ਲਾਈ ਕਰਦੀ ਹੈ, ਨੀਤੀਆਂ ਵੀ ਉਹਨਾਂ ਦੀਆਂ ਉਹੀ ਚੱਲ ਰਹੀਆਂ ਨੇ ਤੇ ਭੁਲੇਖਾ ਤੇ ਆਪਣਿਆਂ ਨੂੰ ਹੈ। ਹੁਣ ਆਪਣੇ ਡਿਬੇਟ ਕਰੀ ਜਾਣਗੇ ਜੀ ਉਹਨੂੰ ਮਾਰਨਾ ਕਾਹਨੂੰ ਸੀ, ਜਨਾਨੀ ਨੂੰ ਉਹਨੂੰ ਜਿਹੜਾ ਉਹ ਕਢਾਉਣਾ ਚਾਹੀਦਾ।
ਪਹਿਲਿਆਂ ਨੇ ਕੀ ਕੱਢ ਲਿਆ। ਔਰ ਜੇ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ, ਫਿਰ ਤੁਸੀਂ ਦੇਖੋਗੇ ਕਿ ਵੀ ਆਮ ਜਿਹੜੇ ਜਦੋਂ ਤੁਸੀਂ ਦੁਨੀਆ ਦੇ ਦੁੱਖਾਂ ਤੋਂ ਪ੍ਰਭਾਵਿਤ ਹੁੰਦੇ ਹੋ ਤੇ ਤੁਸੀਂ ਰੱਬ ਦੇ ਘਰ ਜਾਂਦੇ ਹੋ, ਤੁਸੀਂ ਗੁਰਦੁਆਰੇ ਜਾਂਦੇ ਹੋ ਕਿ ਭਾਈ ਕਰੀਏ, ਤੇ ਜੇ ਤੁਹਾਨੂੰ ਗੁਰਦੁਆਰਿਆਂ 'ਚ ਵੀ ਤਲਾਸ਼ੀਆਂ ਦੇ ਕੇ ਜਾਣਾ ਪੈਣਾ ਹੈ ਔਰ ਤੁਹਾਨੂੰ ਇਹ ਲੱਗਣਾ ਵੀ ਉੱਥੇ ਵੀ ਕਦੇ ਕੋਈ ਐਸਾ ਵਾਕਿਆ ਨਾ ਹੋ ਜਾਏ, ਤੇ ਇਹੀ ਕੁਛ ਉਹ ਚਾਹੁੰਦੇ ਨੇ। ਉਹ ਤੁਹਾਡੇ ਫੇਥ ਦੇ ਉੱਤੇ ਸਵਾਲੀਆ ਨਿਸ਼ਾਨ, ਤੁਹਾਡੀ ਸਿਕਿਉਰਿਟੀ, ਔਰ ਇਹ ਜਿਸ ਅੰਦਾਜ਼ ਦੇ ਵਿੱਚ ਇਹ ਵਰਤਾਰ ਹੈ, ਇਹ ਇੱਕ ਦੋ ਨੇ ਮੈਂ ਜਿਹਨਾਂ ਦੇ ਉਹਨਾਂ ਨੇ ਕਿਹਾ ਜੀ ਕਾਪੀ ਕੈਟ, ਨਹੀਂ ਕਾਪੀ ਕੈਟ ਇਸ ਲੈਵਲ ਦਾ ਨਹੀਂ ਹੁੰਦਾ, ਇਹ ਡਿਟਰਮਿਨਡ ਔਰ ਪੂਰਾ ਜਿਹਨਾਂ ਦੀ ਆਈਡੀ ਗਾਇਬ ਹੋ ਜਾਂਦੀ ਹੈ ਕਿ ਵੀ ਬੰਦਾ ਲੱਭਦਾ ਹੀ ਨਹੀਂ, ਉਹਨਾਂ ਦਾ ਕੋਈ ਵਾਰਸ ਵੀ ਨਹੀਂ ਹੁੰਦਾ, ਇਹਨਾਂ ਨੂੰ ਕੌਣ ਭੇਜਦਾ। ਸੋ ਇਹ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਇੰਡੀਅਨ ਏਜੰਸੀਜ਼ ਦੀ ਜਿਹੜੀ ਵਾਰ ਹੈ, ਟੋਟਲ ਵਾਰ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਉੱਤੇ, ਉਹ ਬੜੇ ਨੈਸਟੀ। ਔਰ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੀ ਗੱਲ ਕੀਤੀ, ਇਹ ਵੀ ਉਸੇ ਵਾਰ ਦਾ ਹਿੱਸਾ ਹੈ ਕਿ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਹੈ ਉਹ ਮਰਸਨਰੀਜ਼ ਰਾਹੀਂ ਉਹਨਾਂ ਦਾ ਮਰਡਰ ਕੀਤਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।